ਸੈਨਿਕ ਮਿੱਤਰੋ, ਮੈਂ ਤੁਹਾਡਾ ਆਪਣਾ ਵੀਰ ਮਲਕ ਬਸ਼ੀਰ ਦੇਸ਼ ਪੰਜਾਬ YouTube ਚੈਨਲ ਤੋਂ ਇਸਲਾਮਾਬਾਦ ਦੇ ਵਿੱਚ ਲੋਕਾਂ ਦੇ ਹੱਸਦੇ ਵਸਦੇ ਘਰਾਂ ਨੂੰ ਉਜਾੜ ਕੇ ਰੱਖਤਾ ਤੇ ਕੱਚੀ ਬਾਜ਼ੀਆਂ ਦਾ ਢਾਟ ਵਈਆ ਹਾਲੇ ਤੱਕ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਬੰਦਾ ਪਰੇਸ਼ਾਨ ਹੈ ਤੇ ਸੋਚ ਰਿਹਾ ਹੈ ਕਿ ਅਗਲਾ ਨੰਬਰ ਖਰੇ ਕਿਹਦਾ ਵਾ। ਅਸੀਂ ਹਕੂਮਤ ਦੇ ਇਸ ਰਵੱਈਏ ਦੀ ਸ਼ਦੀਦ ਮੁਜ਼ੰਮਤ ਕਰਦੇ ਹਾਂ ਤੇ ਸਾਡੀਆਂ ਹਮਦਰਦੀਆਂ ਇਸਲਾਮਾਬਾਦ ਦੇ ਵਿੱਚ ਕੱਚੀ ਆਬਾਦੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਨੇ ਕਿ ਅਸੀਂ ਕਦੀ ਵੀ ਉਹਨਾਂ ਨੂੰ ਮੁਸ਼ਕਿਲ ਘੜੀ ਵਿੱਚ, ਮੁਸੀਬਤ ਦੀ ਘੜੀ ਵਿੱਚ ਕਦੀ ਵੀ ਅਸੀਂ ਉਹਨਾਂ ਦਾ ਸਾਥ ਨਹੀਂ ਛੱਡਾਂਗੇ। ਇਹੋ ਸਾਡਾ ਪੈਗਾਮ ਹੈ। ਰਿਮਸ਼ਾ ਕਲੋਨੀ ਦੇ ਲੋਕ ਜੇ ਸਾਲਕ ਦੀ ਕਿਆਦਤ ਵਿੱਚ ਨਿਕਲੇ ਤੇ ਫਿਰ ਜ਼ਰਾ ਵੇਖੋ। आज भी बड़ी माम में ऑपरेशन जारी है सीडीए का और लोग सीडीए वाले मकानात तोड़ रहे हैं। मशीनें आई हुई हैं, लोग अपना सामान शिफ्ट कर रहे हैं। लेकिन उसमें कितना टाइम लगेगा, क्या होगा, कब होगा, क्या, इस पर मुझे यकीन अभी नहीं है। लेकिन जब हमारे अब ये कि गवर्नमेंट ने किसी न किसी तरीके से तो ड्रा करना है ना, अपने आप को भी ड्रा करना है। अब कोई ना कोई जवाब तो पैदा करेंगे ना, कोई ना कोई तो जवाब पैदा करेंगे ना। अब ये है कि जवाब ये है कि गवर्नमेंट ने अलीपुर फराज में कच्ची बस्तियों वालों को शिफ्टिंग के लिए वहां पर फ्लैट शुरू किए हैं। ये उनकी अपना मौकफ है, लेकिन हमारा मौकफ क्या है कि हम जहां जहां हैं, लेकिन उसके लिए जहां जहां हैं हमने वहीं पर रहना है। अब अलीपुर फराज में कब बनेंगे, कब नहीं, हमारी तो 6 साल कॉलोनी के 30 साल में एक कॉलोनी अभी तक नहीं बन सकती। तो आप ईमान के साथ पर रहें। अगर आप इतवार को, अगर आप टाइम जो है, अगर आप समझते हैं कि 3 का टाइम जो है वो ज्यादा है तो 4 बजे कर लें। ਅਸੀਂ ਕਹਿ ਰਹੇ ਹਾਂ ਜੀ, ਅਸੀਂ ਰਾਵਲ ਡੈਮ ਤੋਂ ਸਾਨੂੰ ਇਹਨਾਂ ਨੇ ਠਾਲਿਆ, ਕਲੋਨੀ ਬਲਡੋਜ਼ ਕੀਤੀ ਹੈ। ठीक है, ਸ਼ਬਾਜ਼ ਭੱਟੀ ਵੀ ਉਹਦਾ ਮੌਜੂਦ ਸੀ। ਗਰਦਾਰੀ ਦੀ ਗਰਦਾਰੀ ਦੀ ਹਾਜ਼ਰ ਡਿਊਟੀ ਸੀ ਹੈ। ठीक है, ਤੇ ਉਸ ਤੋਂ ਬਾਅਦ 7 ਮਹੀਨੇ ਅਸੀਂ ਫੁੱਟਬਾਰੀ ਤੇ ਧੱਕੇ ਖਾਂਦੇ ਰਹੇ ਹਾਂ। 7 ਮਹੀਨੇ ਫੁੱਟਬਾਰੀ ਤੇ ਉੱਥੇ ਬੰਦਿਆਂ ਦੇ ਸਾਡਿਆਂ ਦੇ ਐਕਸੀਡੈਂਟ ਵੀ ਹੋਏ ਨੇ ਹੈ, ਸੱਟਾਂ ਵੀ ਲੱਗੀਆਂ ਬੰਦਿਆਂ ਨੂੰ। ਉੱਥੋਂ ਫਿਰ ਚੁੱਕ ਕੇ ਸੀਡੀਆਂ ਸਾਨੂੰ ਇੱਥੇ ਬਿਠਾਲ ਗਈ ਹੈ ਅਕਰਮ ਗਿੱਲ ਦੇ ਥਰੂ ਹੈ। ਤੇ ਭਾਈ ਤੁਸੀਂ ਇੱਥੇ ਰਹੋ, ਤੁਹਾਨੂੰ ਇੱਥੇ ਕੋਈ ਨਹੀਂ ਛੇੜਦਾ। ਅੱਜ ਸਾਨੂੰ ਫੇਰ ਤੰਗ ਕਰ ਰਹੇ ਨੇ। ਸਾਡੇ ਵਾਸਤੇ ਪਾਕਿਸਤਾਨ ਦੇ ਵਿੱਚ ਜਗ੍ਹਾ ਕੋਈ ਨਹੀਂ ਹੈ। ਇਹ ਪਾਕਿਸਤਾਨ ਦੇ ਮਾਮੇ ਲੱਗ ਰਹੇ ਨਵਾਜ਼ ਸ਼ਰੀਫ ਆ ਕੀ ਲੱਗਦਾ? ਅਸੀਂ ਪਾਕਿਸਤਾਨੀ ਸ਼ਹਿਰੀ ਹਾਂ। ਜਿੰਨਾ ਹਕੂਕ ਔਰ ਕੱਲ ਸਾਡੇ ਕੋਲ ਵੀ ਉਹਨਾਂ ਹਕੂਕ ਹੈ, ਸਾਡੇ ਵੀ ਹਕੂਕ ਦੇਣ। ਸਾਡੇ ਨਾਲ ਵਾਅਦਾ ਕੀਤਾ ਜੋ ਪਾਕਿਸਤਾਨ ਬਣਿਆ ਸੀ ਹੈ। ਭਾਈ ਤੁਸੀਂ ਹਿੱਸੇਦਾਰ ਹੋ ਤੁਸੀਂ ਪਾਕਿਸਤਾਨ ਦੇ। ਅਸੀਂ ਵੀ ਤੁਸੀਂ ਇੱਥੇ ਕਿੰਨੀ ਦੇਰ ਤੋਂ ਰਹਿ ਰਹੇ? ਅਸੀਂ ਇੱਥੇ 18-19 ਸਾਲ ਤੋਂ ਰਹਿ ਗਏ। 18-19 ਸਾਲ ਤੋਂ ਰਹਿ ਰਹੇ? ਹਾਂਜੀ। ਕਦੀ ਸੀਡੀ ਆਈ ਇੱਥੇ? ਸੀਡੀਆਂ ਆਉਂਦੀ ਰਹੀ ਹੈ। ਪਹਿਲੇ ਉਹਨਾਂ ਨੇ ਕਦੀ ਵਾਰਨਿੰਗ ਨਹੀਂ, ਕੋਈ ਵਾਰਨਿੰਗ ਨਹੀਂ ਦਿੱਤੀ। ਆ ਹੁਣ 3 ਦਿਨ ਹੋ ਗਏ ਨੇ ਵਾਰਨਿੰਗ ਕਰਦੇ ਨੇ ਪਏ। ਅੱਛਾ, ਜਦੋਂ ਤੁਹਾਨੂੰ ਵਾਰਨਿੰਗ ਦੇ ਕੇ ਗਏ ਨੇ ਤੇ ਤੁਹਾਨੂੰ ਕੀ ਨੋਟਿਸ ਦਿੱਤਾ ਸੀ? ਨਹੀਂ ਜੀ, ਕੋਈ ਨੋਟਿਸ ਨਹੀਂ ਆਇਆ, ਅਜੇ ਤੱਕ ਮਿਲਿਆ ਨੋਟਿਸ? ਕੋਈ ਨੋਟਿਸ ਨਹੀਂ ਆਇਆ। ਬਸ ਉਹਨਾਂ ਅਨਾਉਂਸ ਕੀਤਾ ਹੈ, ਐਲਾਨ ਕੀਤਾ ਤੇ ਉਹਨਾਂ ਕਿਹਾ ਜੀ ਕਾਨੂੰਨੀ ਖਾਲੀ ਕਰ ਦਿਓ। ਅੱਜ ਕਲੋਨੀ ਖਾਲੀ ਕਰ ਦਿਓ। ਮੈਂ ਉਹਨਾਂ ਨੂੰ ਕਿਹਾ
ਇੱਥੇ ਖਿਲਾਰ ਕੇ ਬੋਰਡ ਦੇ ਕੋਲ। ਮੈਂ ਕਿਹਾ ਸਾਹਿਬ ਤੁਸੀਂ ਸਾਨੂੰ ਬਿਠਾ ਲਿਆ ਖੁਦ, ਸਾਡੇ ਨਾਲ ਬਹਿ ਕੇ ਗੱਲ ਕਰ ਲਓ ਜਿਹੜੀ ਕਰਨੀ ਹੈ। ਹੈ ਉਹਨਾਂ ਜੀ ਕਾਨੂੰਨੀ ਢਾਂਚ ਦਾ ਐਲਾਨ ਕਰ ਦਿੱਤਾ। ਅੱਛਾ ਬਜ਼ੁਰਗੋ, ਤੁਸੀਂ ਇਹ ਦੱਸੋ ਕਿ ਤੁਹਾਡੇ ਸ਼ਨਾਖਤੀ ਕਾਰਡ ਇਸ ਕਾਨੂੰਨੀ ਦੇ ਐਡਰੈਸ ਤੇ ਬਣੇ? ਹਾਂਜੀ ਮੇਰੇ ਕੋਲ, ਤੁਸੀਂ ਦਿੰਦੇ? ਮੇਰੇ ਕੋਲ ਐਡਰੈਸ ਕੋਲ ਸ਼ਨਾਖਤੀ ਕੋਡ ਮੌਕੇ ਤੇ ਵੇ ਵੋਟ ਦਿੰਦੇ ਆ ਨਾਲ ਹਕੂਮਤ ਨੂੰ ਦੇ ਰਹੇ ਆ। ਵੋਟ ਵੀ ਇੱਥੋਂ ਦੇ ਨੇ, ਆ ਵੇਖੋ ਨਾ ਤੁਹਾਡੇ ਨਾਮ ਨੇ। ਹਾਂਜੀ ਹਾਂ ਨੇ, ਵੋਟ ਲਿਸਟ ਵੀ ਤੁਹਾਨੂੰ ਦਿੰਦੇ ਆ। ਵੇਖੋ ਨਾ ਮੇਰਾ ਸ਼ਨਾਖਤੀ ਕਾਰਡ ਇੱਥੋਂ ਦਾ ਬਣਿਆ ਹੈ। ਹਾਂਜੀ ठीक है, इस्लामाबाद के हकदार हैं। हाँ जी। नाज़रीन, बुजुर्ग ये कह रहे हैं कि हम यहाँ के रिहायशी हैं, हम वोटर हैं, हमारा कार्ड दे सकते हैं, हम इसी कार्ड पे जाके जितने यहाँ पे लीडरान है, चाहे कोई भी वो सीट पे खड़ा था, तो हम उनको वोट देते हैं। हाँ जी। ਤੇ ਅੱਛਾ, ਜਿਨ੍ਹਾਂ ਨੂੰ ਤੁਸੀਂ ਵੋਟ ਦਿੰਦੇ ਹੋ, ਤੁਹਾਡੇ ਮੁਕਾਮੀ ਐਮਪੀ ਐਮਐਨ, ਉਹ ਤੁਹਾਡੇ ਕੋਲ ਕੋਈ ਆਇਆ? ਨਹੀਂ, ਕੋਈ ਨਹੀਂ ਅਜੇ ਤੱਕ ਪਹੁੰਚਿਆ। ਤੇ ਫਿਰ ਤੁਸੀਂ ਵੋਟ ਕਿਹਨਾਂ ਨੂੰ ਦਿੰਦੇ ਹੋ? हाँ जी, वोट तो पाकिस्तान ਨੂੰ ਦੇ ਰਿਹਾ ਨਾ, ਕਿ ਘਰ ਤੇ ਨਹੀਂ ਆਈ ਘਰ। ਬਜ਼ੁਰਗੋ, ਮੇਰੇ ਕਹਿਣ ਦਾ ਮਕਸਦ ਹੈ ਜਿਨ੍ਹਾਂ ਨੂੰ ਤੁਸੀਂ ਵੋਟ ਦਿੰਦੇ ਹੋ ਤੁਹਾਡੇ ਨਾਲ ਅੱਖ ਲੋਤੇ ਕੋਈ ਨਹੀਂ। ਇਹ ਜਨਾਬ ਪਹਿਲੇ ਵੋਟ ਅਸੀਂ ਦਿੰਦੇ ਨੇ ਆ ਪੀਪੀ ਨੂੰ। ਹੈ ਪੀਪੀ ਵੀ ਸਾਡਾ ਕੁਝ ਨਹੀਂ ਕਰਦੀ ਭਾਈ, ਨਾ ਨੂਨ ਲੀਗ ਕਰਦੀ ਹੈ ਭਾਈ, ਨੂਨ ਲੀਗ ਨੂੰ ਵੋਟ ਦੇਣ ਦੇ ਆ। ਸਹੀ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਸਾਡਾ ਹੱਕ ਸਾਨੂੰ ਦੇਣ। ਕਿੰਦੇ ਅੱਗੇ ਅਪੀਲ ਕਰਦੇ ਹੋ ਕਿ ਤੁਸੀਂ? ਪੀਸ ਤੇ ਅਸੀਂ ਘੁੰਮਤ ਅੱਗੇ ਕਰਨੀ ਹੈ। ਨਵਾਜ਼ ਸ਼ਰੀਫ ਅੱਗੇ, ਸ਼ਬਾਜ਼ ਸ਼ਰੀਫ ਅੱਗੇ, ਮਰਜ਼ੀ ਨਵਾਜ਼ ਅੱਗੇ, ਗਰਦਾਰੀ ਅੱਗੇ, ਜਿਹੜੇ ਹਕੂਮਤ ਦੇ ਵਿੱਚ ਨੇ, ਅਸੀਂ ਤੇ ਉਹਨਾਂ ਦੇ ਅੱਗੇ ਰੋਨੇ ਆ, ਪਰ ਸਾਨੂੰ ਵੀ ਕੋਈ ਹੱਕ ਦਿਓ ਸਾਡੇ ਬੱਚਿਆਂ ਨੂੰ। ਅੱਜ ਇਸਲਾਮਾਬਾਦ ਦੇ ਵਿੱਚ ਨਾਕੇ ਲਾਤੇ ਨੇ, ਇਹ ਕੱਚੀ ਆਬਾਦੀਆਂ ਦੇ ਪਾਸੇ ਕੋਈ ਨਾ ਜਾਵੇ, ਢਾਟ ਵਈਆ ਕੋਈ ਨਾ ਵੇਖੇ। ਲੋਕਾਂ ਦੇ ਬੱਚਿਆਂ ਦੇ ਸਕੂਲ ਛੁੱਟ ਗਏ ਨੇ, ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ ਨੇ, ਲੋਕਾਂ ਦੇ ਰੁਜ਼ਗਾਰ ਖਤਮ ਹੋ ਗਏ ਨੇ, ਗੁਰਬਤ ਵੱਧ ਰਹੀ ਹੈ ਤੇ ਹਕੂਮਤ ਟਸ ਤੋਂ ਮਸ ਨਹੀਂ ਹੋ ਰਹੀ। ਚੇਅਰਮੈਨ ਸੀਡੀਏ ਤੇ ਮੁਹਸਨ ਨਕਵੀ ਸਾਹਿਬ ਖਰੇ ਕਿੰਨੇ ਪਾਵਰਫੁਲ ਨੇ। ਤੁਸੀਂ ਸੋਚੋ ਨਾ ਕਿ ਸਭ ਤੋਂ ਪਹਿਲੇ ਅਵਾਮੀ ਵਰਕਰ ਪਾਰਟੀ ਕਾਮਰੇਡ ਆਲੀਆ ਅਮੀਰ ਅਲੀ ਤੇ ਉਹਨਾਂ ਦੀ ਟੀਮ ਨੇ ਕੱਚੀ ਆਬਾਦੀ ਦੇ ਲੋਕਾਂ ਨਾਲ ਇਜ਼ਹਾਰ ਹਮਦਰਦੀ ਕੀਤਾ ਤੇ ਉਹਦਾ ਅਮਲੀ ਸਬੂਤ ਦਿੱਤਾ। ਉਸ ਤੋਂ ਬਾਅਦ ਸ਼੍ਰੀ ਰਹਿਮਾਨ ਨੇ ਵੀ ਕੱਚੀ ਆਬਾਦੀਆਂ ਤੇ ਗੱਲ ਕੀਤੀ। ਉਸ ਤੋਂ ਬਾਅਦ ਸਭ ਤੋਂ ਵਧੀਆ ਤੇ ਤਕੜੇ ਲਫ਼ਜ਼ਾਂ ਜਿਹਨੇ ਗੱਲ ਕੀਤੀ ਉਹ ਦਾਨੇਸ਼ ਕੁਮਾਰ ਸੀ। ਉਹਨੇ ਡੰਕੇ ਦੀ ਚੋਟ ਤੇ ਢੋਲ ਦੀ ਥਾਪ ਤੇ ਆਖਿਆ ਕਿ ਇਹ ਜ਼ੁਲਮ ਹੈ ਤੇ ਇਹਨੂੰ ਬੰਦ ਕਰੋ ਤੇ ਮੁਤਸਰੀਨ ਨੂੰ ਮੁਤਬਾਦਲ ਰਿਹਾਇਸ਼ੀ ਜਗ੍ਹਾ ਦਿੱਤੀ ਜਾਵੇ। ਉਸ ਤੋਂ ਬਾਅਦ ਸੈਨੇਟਰ ਮੁਸ਼ਤਾਕ ਅਹਿਮਦ ਖਾਨ ਨੇ ਵੀ ਗੱਲ ਕੀਤੀ। ਤੈਰ ਖਲੀ ਸਿੰਧੂ ਨੇ ਵੀ ਮਾੜੇ ਮੋਟੇ ਬੁੱਲ ਹਿਲਾਏ ਨੇ। ਪਰ ਅਸੀਂ ਅੱਜ ਅਵਾਮੀ ਵਰਕਰ ਪਾਰਟੀ ਦੀ ਆਲੀਆ ਅਮੀਰ ਅਲੀ, ਸੈਨੇਟਰ ਦਾਨੇਸ਼ ਕੁਮਾਰ ਤੇ ਪੀਟੀਆਈ ਦੇ ਸ਼ਾਹੀਨ ਸ਼ੋਏਬ ਸਾਹਿਬ ਨੂੰ ਤੇ ਮੁਸ਼ਤਾਕ ਅਹਿਮਦ ਖਾਨ ਨੂੰ ਖਰਾਜ ਤਸੀਬ ਪੇਸ਼ ਕਰਦੇ ਹਾਂ ਕਿ ਉਹਨਾਂ ਨੇ ਤਕੜੇ ਲਫ਼ਜ਼ਾਂ ਨਾਲ ਹਕੂਮਤ ਨੂੰ ਖਿੱਚਿਆ ਵਾ ਤੇ ਹਕੂਮਤ ਦੇ ਈਵਾਨਾਂ ਦੇ ਵਿੱਚ ਦੱਸਿਆ ਕਿ ਗਰੀਬਾਂ ਨਾਲ ਜ਼ੁਲਮ ਜਿਹੜਾ ਬੰਦ ਕਰੋ। ਜੇ ਸਾਲਿਕ ਸਮਝਦਾਰ ਤੇ ਪੁਰਾਣੇ ਪਾਰਲੀਮੈਂਟੇਰੀਅਨ ਨੇ ਤੇ ਜੇ ਸਾਲਿਕ ਨੇ ਵੀ ਇਸਲਾਮਾਬਾਦ ਦੇ ਵਿੱਚ ਜਦੋਂ ਵੀ ਕੋਈ ਔਖਾ ਵਕਤ ਆਇਆ ਵਾ ਕੱਚੀ ਆਬਾਦੀਆਂ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾਇਆ, ਇਹਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ ਹਕੂਮਤ ਨੂੰ ਚਾਹੀਦਾ ਹੈ ਕਿ ਫਿਲਫੌਰ ਜਿੰਨੀ ਛੇਤੀ ਹੋ ਸਕੇ ਕੱਚੀ ਆਬਾਦੀਆਂ ਦੀ ਮਸਮਾਰੀ ਨੂੰ ਬੰਦ ਕਰੇ। ਮੁਤਸਰੀਨ ਕੱਚੀ ਆਬਾਦੀ ਨੂੰ ਫਰਾਸ਼ ਕਲੋਨੀ, ਜਿੱਥੇ ਇਮਰਾਨ ਖਾਨ ਨੇ ਨਿਆ ਹਾਊਸਿੰਗ ਫਲੈਟਸ ਮਨਸੂਬਾ ਬਣਾਇਆ ਸੀ, ਉੱਥੇ ਫਲੈਟ ਬਣੇ ਹੋਏ ਨੇ ਤੇ ਸਭ ਤੋਂ ਪਹਿਲੇ ਉੱਥੇ ਮੁਤਸਰੀਨ ਕੱਚੀ ਆਬਾਦੀ ਦੀ ਆਬਾਦਕਾਰੀ ਕਰੇ, ਕਿਉਂਕਿ ਚਾਦਰ ਤੇ ਚਾਰ ਦੀਵਾਰੀ ਦਾ ਤਹਫ਼ੁਜ਼ ਦੇਣਾ ਰਿਆਸਤ ਦੀ ਅਵਲੀਨ ਜ਼ਿੰਮੇਵਾਰੀ ਹੈ। ਅਗਰ ਕੱਚੀ ਆਬਾਦੀ ਨੂੰ ਗਰਾਂਟ ਵਾਲਾ ਸਿਸਟਮ ਬੰਦ ਨਾ ਕੀਤਾ ਗਿਆ
तो फिर तांगा मत बजांगा मत। हालात की जिम्मेदारी चेयरमैन CDA ते मोहसन नकवी साहब ते होगी, क्योंकि अगे लोग बहुत परेशान है। लोगों का तो सब कुछ वही सी जिहड़ा ने ढाता वा, बल्कि लोग तो ये भी कह रहे हैं कि अज साडा पाकिस्तान उजड़ गया। उन्होंने घर ही उन्होंने वास्ते पाकिस्तान से। सोचो समझो ताकि आने वाला वेला मुस्बत रहे, कितने मनफी सोच ना चल पवे। जिवें जिवें पाकिस्तान, जिवें सोना देश पंजाब।